ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵੈਸਟ ਬੈਂਕ ਦੇ ਵਿੱਚ ਜੋ ਸੈਟਲਮੈਂਟ ਹੋ ਰਹੀ ਆ, ਉਹਦੇ ਸੰਬੰਧ ਦੇ ਵਿੱਚ ਜਰਮਨ ਨੇ ਇਜ਼ਰਾਈਲ ਨੂੰ ਕਿਹਾ ਵੀ ਤੁਸੀਂ ਇਹ ਟੋਟਲੀ ਇਲੀਗਲ ਕਰ ਰਹੇ ਹੋ। ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਹਾਊਸਿੰਗ ਯੂਨਿਟਸ ਤੁਸੀਂ ਆਕੂਪਾਈਡ ਜਿਹੜਾ ਵੈਸਟ ਬੈਂਕ ਆ, ਉਹਦੇ ਵਿੱਚ ਬਣਾ ਰਹੇ ਹੋ। ਫੋਰਨ ਮਿਨਿਸਟਰੀ ਨੇ ਇਹ ਕਿਹਾ ਹੈ ਵੀ ਇਹ ਜਿਹੜਾ ਕੁਛ ਕਰ ਰਹੇ ਆ ਵੀ ਇਹ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈਗੀ ਆ। ਜਿਹੜੀ ਇਜ਼ਰਾਈਲ ਵਾਲੇ ਤਾਂ ਇਹ ਕਹਿ ਰਹੇ ਆ ਵੀ ਅਸੀਂ ਪੂਰੇ ਦਾ ਪੂਰਾ ਜਿਹੜੀ ਗਾਜ਼ਾ ਹੈ ਆਪਣੇ ਕੰਟਰੋਲ 'ਚ ਲੈ ਲੈਣਾ ਹੈ। ਸੋ ਬਹੁਤ ਸਾਰੇ ਯੂਰਪੀਅਨ ਮੁਲਕ ਹੁਣ ਓਪਨਲੀ ਆ ਰਹੇ ਆ ਵੀ ਨਹੀਂ, ਜਿਹੜੇ ਪੈਲਸਤੀਨੀਅਨ ਆ ਉਹਨਾਂ ਦੀ ਆਪਣੀ ਸਟੇਟ ਆ, ਉਹਨਾਂ ਦਾ ਆਪਣਾ ਹੱਕ ਆ। ਸੋ ਜਰਮਨ ਗਵਰਨਮੈਂਟ ਨੇ ਇਜ਼ਰਾਈਲ ਗਵਰਨਮੈਂਟ ਨੂੰ ਇਹ ਕਿਹਾ ਵੀ ਇਮੀਡੀਏਟਲੀ ਜਿਹੜੀਆਂ ਤੁਸੀਂ ਸੈਟਲਮੈਂਟਸ ਬਣਾ ਰਹੇ ਆ ਉਹਨਾਂ ਦੀ ਕੰਸਟਰਕਸ਼ਨ ਬੰਦ ਕੀਤੀ ਜਾਵੇ, ਤੇ ਜਿਹੜੇ ਬਾਰਡਰਸ ਜੂਨ 4 1967 ਨੂੰ ਕ੍ਰੀਏਟ ਕੀਤੇ ਗਏ ਸੀ ਉਹਨਾਂ ਦੇ ਉੱਤੇ ਹੀ ਰਿਹਾ ਜਾਵੇ। ਸੋ ਪਰ ਇਜ਼ਰਾਈਲ ਵਾਲੇ ਵੀ ਉੱਥੇ ਪੂਰਾ ਜਿਹੜਾ ਧੱਕਾ ਆ ਇਸ ਟਾਈਮ ਕਰੇ ਰਹੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਫਾਰ ਰਾਈਟ ਇਜ਼ਰਾਈਲੀ ਜਿਹੜਾ ਫਾਈਨੈਂਸ ਮਿਨਿਸਟਰ ਆ ਬੈਜ਼ਲਿਲ ਸਮੋਟਰਿਚ, ਉਹਨਾਂ ਨੇ ਇਹ ਕਿਹਾ ਵੀ 3400 ਦੇ ਕਰੀਬ ਨਵੇਂ ਘਰ ਅਸੀਂ ਬਣਾਉਣ ਜਾ ਰਹੇ ਹੈਗੇ ਈਸਟ ਜੈਰੂਸਲਮ ਤੇ ਮੈਲੇ ਆਡੂਮਿਨ ਸੈਟਲਮੈਂਟਸ ਦੇ ਵਿੱਚ। ਸੋ ਜਦ ਕਿ ਉਹ ਗਾਜ਼ਾ ਵਾਲਾ ਏਰੀਆ ਬਣਦਾ ਹੈਗਾ। ਜੀ ਬਿਲਕੁਲ। ਸੋ ਭੁੱਖੇ ਮਾਰ ਕੇ ਉਹ ਕੀਤਾ ਜਾ ਰਿਹਾ, ਭੁੱਖਿਆਂ ਰੱਖਿਆ ਜਾ ਰਿਹਾ। ਫਿਰ ਜਦੋਂ ਰਾਸ਼ਨ ਦੇਣ ਦੇ ਲਈ ਉਹਨਾਂ ਨੂੰ ਸੱਦਿਆ ਜਾਂਦਾ, ਉੱਥੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ। ਇਹ ਸਾਰੀਆਂ ਚੀਜ਼ਾਂ 21ਵੀਂ ਸਦੀ ਦੇ ਵਿੱਚ ਦੁਨੀਆ ਦੇ ਸਾਰਿਆਂ ਦੇ ਸਾਹਮਣੇ ਇਹ ਸਾਰਾ ਕੁਝ ਵਾਪਰ ਰਿਹਾ। ਤੇ ਇਜ਼ਰਾਈਲ ਦਾ ਜਿਹੜਾ ਨੇਤਨਯਾਹੂ ਆ, ਉਹ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੇ ਭੁੱਖਮਰੀ ਦੇ ਨਾਲ ਮਰ ਰਹੇ ਨਿਆਣਿਆਂ ਦੀਆਂ ਤਸਵੀਰਾਂ ਆ ਉਹਨਾਂ ਨੂੰ ਫੇਕ ਜਿਹੜਾ ਉਹ ਦੱਸ ਰਿਹਾ। ਆਸਟ੍ਰੇਲੀਆ ਨੇ ਪੈਲਸਤੀਨੀਅਨ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਤਾਂ ਉਹ ਆਸਟ੍ਰੇਲੀਆ ਦੇ ਦੁਆਲੇ ਜਿਹੜਾ ਹੋ ਗਿਆ। ਯੂਰਪ ਤੋਂ, ਕੈਨੇਡਾ ਤੋਂ, ਹੋਰ ਮੁਲਕਾਂ ਤੋਂ ਜਿਹੜੀ ਉਹ ਆਵਾਜ਼ ਆਈ ਤਾਂ ਉਹਨਾਂ ਦੇ ਜਿਹੜੇ ਉਹ ਉਲਟ ਨੇਤਨਯਾਹੂ ਇਸ ਟਾਈਮ ਬੋਲ ਰਿਹਾ। ਨੋ ਡਾਊਟ ਜੋ ਹਮਾਸ ਨੇ ਕੀਤਾ ਸੀਗਾ 7 ਅਕਤੂਬਰ ਨੂੰ ਉਹ ਬਿਲਕੁਲ ਗਲਤ ਸੀ। ਜੋ ਜਿਸ ਤਰੀਕੇ ਦੇ ਨਾਲ ਕਤਲੋਗਾਰਤ ਹੋਈ, ਇਹ ਕਿੱਥੋਂ ਪਨਪੀ, ਕਿੱਦਾਂ ਪਨਪੀ, ਉਸ ਦੇ ਉੱਤੇ ਵੱਖਰੇ ਜਿਹੜੇ ਚਰਚਾ ਆ ਉਹ ਹੋ ਸਕਦੀ ਆ। ਪਰ ਉਸ ਦੇ ਸਿੱਟੇ ਦੇ ਵਿੱਚੋਂ ਜੋ ਹੁਣ ਤੱਕ 60,000 ਲੋਕ ਮਰ ਚੁੱਕੇ ਆ, ਜਿਨ੍ਹਾਂ ਚੋਂ ਮੈਜੋਰਿਟੀ ਨਿਆਣੇ ਤੇ ਜਿਹੜੀਆਂ ਬੀਬੀਆਂ ਆ ਉਹ ਵਾ, ਉਹ ਦੇਖ ਕੇ ਜਿਹੜੀ ਹੈਰਾਨੀ ਜਿਹੜੀ ਇਸ ਟਾਈਮ ਲੋਕਾਂ ਦੇ ਮੋਹਰੇ ਜਿਹੜੀ ਉਹ ਹੋ ਰਹੀ ਆ। ਚਰਚਾ ਇੰਨੀ ਕੁ ਜ਼ਿਆਦਾ ਹੋ ਗਈ ਵੀ ਆਪਾਂ ਇਦਾਂ ਲੱਗਦਾ ਹਰਜੋਤ ਸਿੰਘ ਜੀ ਨਮ ਹੋ ਗਏ ਆ ਵੀ ਜੋ ਕੁਛ ਉੱਥੇ ਦੁਨੀਆ ਜਿਹੜੀ ਇਸ ਦੇ ਉੱਤੇ ਜਿਹੜੀ ਉਹ ਨਮ ਹੋ ਗਈ ਆ, ਉਹ ਉਹਨਾਂ ਨੂੰ ਲੱਗਦਾ ਵੀ ਦਿਸ ਇਜ਼ ਦ ਨਿਊ ਨਾਰਮਲ। ਉਹ ਚੀਜ਼ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਉਸ ਸਥਿਤੀ ਦੇ ਵਿੱਚੋਂ ਇਸ ਟਾਈਮ ਦੁਨੀਆ ਜਿਹੜੀ ਉਹ ਲੰਘ ਰਹੀ ਆ। ਪਰ ਕਿਤੇ ਨਾ ਕਿਤੇ ਕੋਈ ਟਾਵਾਂ ਜਿਹੜਾ ਆ ਉਹ ਇਸ ਨੂੰ ਲੈ ਕੇ ਇਸ ਦੇ ਉਲਟ ਜਿਹੜਾ ਉਹ ਬੋਲ ਰਿਹਾ ਹੈ।